ਦੇਸੀ ਲਾਈਫ ਆਮ ਲਾਈਫ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੁੰਦੀ ਹੈ। ਲਾਈਕ ਆਈ ਵਾਜ਼ 80s ਕਿਡ, ਤੇ ਉਦੋਂ ਜਦੋਂ ਮਾੜੀ ਜੀ ਗਰਮੀ ਆਣੀ, ਚਲੋ ਜੀ ਮੁੰਡੇ ਦੀ ਟਿੰਡ ਕਰਾ ਦਿਓ। ਜਦੋਂ ਥੋੜੀ ਜੀ ਸੇਕ ਪਿਆ, ਚਲੋ ਜੀ ਟਿੰਡ ਕਰਾ ਦਿਓ। ਉਹ ਇੰਨੀ ਟਿੰਡ ਕਰਾਈ ਕਿ ਉਹ ਵਾਲ ਹੀ ਰੁੱਸ ਗਏ ਮੇਰੇ ਤੋਂ। ਉਹਨਾਂ ਨੇ ਕਿਹਾ ਕਿ ਇਹਨੂੰ ਲੋੜ ਹੀ ਨਹੀਂ ਹੈਗੀ, ਚਲੋ ਕਿਸੇ ਹੋਰ ਦੇ ਸਿਰ ਤੇ ਚੱਲੀਏ। ਉਹ ਐਸ ਉਮਰੇ ਵੀ ਇਦਾਂ ਹੀ ਗਏ। ਥੋੜਾ ਜਿਹਾ ਵੱਡਾ ਹੋਇਆ, ਬੜਾ ਸ਼ੌਕ ਸੀ ਕਿ ਹੁਣ ਵਾਲਾਂ ਦਾ ਕੁਝ ਸਟਾਈਲ ਬਣਾਈਏ। ਈਦ ਨੇੜੇ ਸੀ, ਅੱਬਾ ਜੀ ਨੂੰ ਆਖਿਆ ਕਿ ਹੁਣ ਜਦੋਂ ਕਟਿੰਗ ਕਰਾਣੀ, ਅੱਬਾ ਜੀ ਮੈਂ ਸਟਾਈਲ ਬਣਵਾਉਣਾ। ਉਹਨਾਂ ਕਿਹਾ ਪੁੱਤਰ ਕੋਈ ਗੱਲ ਹੀ ਨਹੀਂ, ਤੇਰੀ ਐਤਕੀ ਮੈਂ ਫੌਜੀ ਕੱਟ ਕਰਾਉਂ। ਮੇਰੀ ਬਲਾ ਜਾਣੇ ਫੌਜੀ ਕੱਟ ਕੀ ਹੁੰਦੀ ਹੈ। ਨਵਾਂ ਟੀਵੀ ਅਸੀਂ ਖਰੀਦਿਆ। 14 ਅਗਸਤ ਤੇ 23 ਮਾਰਚ ਤੇ ਪਰੇਡ ਹੁੰਦੀ ਸੀ ਤੇ ਬੜੇ ਸੋਹਣੇ ਲੱਗਣੇ ਫੌਜੀ ਜਵਾਨ। ਪਰੇਡ ਬੜੀ ਸ਼ੌਕ ਨਾਲ ਦੇਖਣੀ। ਟੋਪੀ ਉਹਨਾਂ ਨੇ ਪਾਈ ਹੋਣੀ, ਪਤਾ ਹੀ ਨਾ ਹੋਣਾ ਕਿਹੋ ਜਿਹੀ ਹੁੰਦੀ ਫੌਜੀ ਕੱਟ। ਲੈ ਗਏ ਮੈਨੂੰ ਨਾਈ ਚਿੱਲੀ ਕੋ। ਟਾਹਲੀ ਥੱਲੇ ਉਹਦੀ ਕੁਰਸੀ ਹੁੰਦੀ ਸੀ। ਉਹਦੇ ਕੋਲ ਜਾਦੂ ਦਾ ਸ਼ੀਸ਼ਾ ਹੁੰਦਾ ਸੀ। ਜਿਹਦੇ ਵਾਲ ਕੱਟਣੇ ਹੁੰਦੇ ਸੀ, ਉਹਨੂੰ ਉਹਦੇ 'ਚ ਕੋਈ ਸ਼ੈ ਨਹੀਂ ਸੀ ਨਜ਼ਰ ਆਉਂਦੀ। ਉਹ ਨਾਈ ਚਿੱਲੀ ਨੂੰ ਹਰ ਸ਼ੈ ਦਿਸ ਜਾਂਦੀ ਸੀ ਉਹਦੇ 'ਚ। ਕਟਿੰਗ ਕਰਾਈ, ਘਰ ਨੂੰ ਆ ਗਿਆ ਖੁਸ਼ਬਾਸ਼। ਜਦੋਂ ਸ਼ੀਸ਼ਾ ਵੇਖਿਆ, ਬਸ ਫਿਰ ਉਸ ਤੋਂ ਬਾਅਦ ਪਰੇਡ ਤੋਂ ਵੀ ਨਫ਼ਰਤ ਹੋ ਗਈ। ਮੁੜ ਕੇ ਮੈਂ ਪਰੇਡ ਵੀ ਕੋਈ ਨਾ ਦੇਖੀ ਸਾਰੀ ਜ਼ਿੰਦਗੀ। ਉੱਤੋਂ ਜ਼ੁਲਮ ਹੈ। ਅੱਬਾ ਜੀ ਨੇ ਮੈਨੂੰ ਕਿਹਾ ਚੱਲ ਓਏ ਸਕੂਟਰ ਧੋ, ਤੇਰਾ ਸਟਾਈਲ ਬਣਵਾਇਆ। ਤੇ ਮੁੜ ਕੇ ਨਾ ਹੀ ਆਂਸੂ ਸੁੱਕੇ ਤੇ ਨਾ ਹੀ ਬਾਲਟੀ ਦੇ ਵਿੱਚ ਪਾਣੀ ਮੁੱਕਿਆ। ਸਰਦੀਆਂ ਦੇ ਵਿੱਚ ਠੰਡ ਤੇ ਆਂਦੀ ਹੈ, ਲੇਕਿਨ ਇੱਕ ਹੋਰ ਚੀਜ਼ ਸਾਡੇ ਘਰ ਆਂਦੀ ਹੈ, ਉਹਨੂੰ ਸਾਗ ਕਹਿੰਦੇ। ਆਕਸੀਜਨ ਮੁੱਕ ਜਾਏ ਮੁਮਕਿਨ ਹੈ, ਲੇਕਿਨ ਸਾਡੇ ਘਰ ਚੋਂ ਸਾਗ ਮੁੱਕ ਜਾਏ ਇਹ ਪੋਸੀਬਲ ਨਹੀਂ ਹੈ। ਔਰ ਸਾਡੇ ਘਰ ਦੇ ਸਾਗ ਇਦਾਂ ਪਕਾਉਂਦੇ ਆ ਜਿੱਦਾਂ ਇਹਨੂੰ ਖਾ ਕੇ ਖਰੇ ਬਿਜਲੀ ਬਣਨ ਲੱਗ ਪੈਣੀ ਹੈ। ਔਰ ਇਹਨੂੰ ਖਾ ਕੇ ਕਿਹੜੀ ਸ਼ੈ ਹਰੀ ਹੋ ਜਾਂਦੀ ਹੈ, ਉਹ ਮੈਂ ਇੱਥੇ ਨਹੀਂ ਦੱਸ ਸਕਦਾ। ਆ ਮੇਰਾ ਟੌਪ, ਮੇਰੀ ਜੈਕਟ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਗ੍ਰੀਨ ਨਜ਼ਰ ਆ ਰਹੀ ਹੈ, ਐਕਚੁਅਲੀ ਇਹ ਬਲੂ ਹੈ। ਇਹ ਖਾ ਕੇ ਰੰਗ ਇਹਦਾ ਬਦਲ ਗਿਆ। ਮਾਰਵਲ ਕਰੈਕਟਰ ਹੈ ਇੱਕ ਹਲਕ। ਮੈਨੂੰ ਤਾਂ ਲੱਗਦਾ ਉਹਨੂੰ ਵੀ ਬਚਪਨ 'ਚ ਉਹਦੀ ਮਾਂ ਨੇ ਸਾਗ ਖਵਾ ਕੇ ਹਰਾ ਰੰਗ ਦਾ ਕਰ ਦਿੱਤਾ। ਅੱਛਾ, ਆਪਣੀ ਜ਼ਿੰਦਗੀ ਤੇ ਸਾਰੀ ਔਰਤ ਦੀ ਤਾਬੇਦਾਰੀ 'ਚ ਹੀ ਲੰਘ ਗਈ। ਸਭ ਤੋਂ ਪਹਿਲੇ ਮਾਂ ਜੀ ਦੀ ਤਾਬੇਦਾਰੀ, ਆਵਾਜ਼ ਮਾਰੀ ਹਾਂਜੀ। ਉਸ ਤੋਂ ਬਾਅਦ ਥੋੜੇ ਜਿਹੇ ਵੱਡੇ ਹੋਏ ਆ, ਆਪੀ, ਉਹਦੀ ਤਾਬੇਦਾਰੀ ਹਾਂਜੀ। ਉਸ ਤੋਂ ਬਾਅਦ ਮਾਂ ਸਾਡੀ ਨੇ ਸਾਡਾ ਵਿਆਹ ਕਰ ਦਿੱਤਾ। ਫਿਰ ਉਹਨਾਂ ਨੇ ਆਵਾਜ਼ ਮਾਰੀ, ਉਹਨਾਂ ਨੂੰ ਤੇ ਫਿਰ ਹੱਥ ਬੰਨ ਕੇ ਜੀ ਆਲੀ ਮਕਾਮ। ਫਿਰ ਨੌਕਰੀ ਚੰਗੀ ਲੱਗ ਗਏ, ਸੋਹਣੀ ਲੱਗ ਗਏ। ਅੱਲਾ ਦੀ ਕਰਨੀ ਐਸੀ ਹੋਈ, ਬੌਸ ਵੀ ਜਿਹੜੀ ਉਹ ਲੇਡੀ, ਉੱਥੇ ਵੀ ਹਾਂਜੀ। ਆ ਹਜੇ ਹੁਣੇ ਇੱਕ ਗਰੀਬ ਔਰਤ ਨੇ ਸ਼ੀਸ਼ਾ ਨੌਕ ਕੀਤਾ, ਮੈਂ ਹਸਬੇ ਤੌਫੀਕ ਕੱਢ ਕੇ ਉਹਨੂੰ ਪੈਸੇ ਦੇ ਦਿੱਤੇ। ਮੈਨੂੰ ਕਹਿੰਦੀ ਸਾਹਿਬ ਜੀ ਬਸ ਇੰਨੇ ਕੀ? ਮੈਂ ਅੱਗੋਂ ਨੂੰ ਫਿਰ ਕਿਹਾ ਹਾਂਜੀ। ਕਹਿੰਦੀ ਉਹ ਰੰਗੀਨ ਨੋਟ ਦੇ ਨਾ ਜਿਹੜਾ ਵਿੱਚ ਰੱਖਿਆ। ਮੈਂ ਕਿਹਾ ਦੇਣਾ ਉਹ ਵੀ ਮੈਂ ਔਰਤ ਨੂੰ ਹੀ ਆ, ਪਰ ਉਹ ਔਰਤ ਤੂੰ ਨਹੀਂ ਹੈਗੀ। ਜਲਾਇਆਂ ਦਾ ਮੁੰਡਾ ਇੱਕ ਵਾਰੀ ਚਲ ਗਿਆ ਇਟਲੀ ਕੰਮਕਾਰ ਕਰਨ ਲਈ, ਆਪਣਾ ਕਮਾਈ ਕਰਨ ਲਈ, ਤੇ ਉੱਥੇ ਲੱਗ ਗਿਆ ਲਿਫਟ ਆਪਰੇਟਰ। ਬੰਦੇ ਥੱਲੇ ਲਿਆਵੇ, ਉੱਤੇ ਲਿਜਾਵੇ। ਤੇ ਉਹਨੇ ਵਾਵਾ ਪੈਸੇ ਭੇਜੇ ਘਰ। ਛੁੱਟੀ ਘਰ ਗਿਆ, ਅੱਬਾ ਉਹਨੂੰ ਕਹਿੰਦਾ ਕਾਕਾ ਗੱਲ ਸੁਣ, ਪੈਸੇ ਤੇ ਤੂੰ ਬਹੁਤ ਕਮਾ ਲਏ, ਘਰ ਭਰ ਦਿੱਤਾ, ਸਾਡੇ ਦਿਨ ਫਿਰ ਗਏ, ਤੂੰ ਕਰਨਾ ਕੀ ਹੈ ਉੱਥੇ ਜਾ ਕੇ? ਬਿਲਕੁਲ ਸਹੀ, ਤੇਰੀ ਨੌਕਰੀ ਕੀ ਹੈ? ਉਹਨੇ ਕਿਹਾ ਅੱਬਾ ਜੀ ਮੈਂ ਲਿਫਟ ਆਪਰੇਟਰ ਹਾਂ। ਉਹਨੇ ਕਿਹਾ ਉਹ ਕੀ ਹੁੰਦੀ? ਉਹਦੀ ਅਨਪੜ੍ਹ ਬੰਦਾ, ਉਹਦੀ ਬਲਾ ਜਾਣੇ ਮਤਲਬ ਲਿਫਟ ਕੀ ਹੁੰਦੀ ਆ। ਕਹਿੰਦਾ ਤੁਸੀਂ ਇੰਜ ਕਰੋ, ਕੋਈ ਚਲੋ ਮੇਰੇ ਨਾਲ, ਤੁਹਾਨੂੰ ਮੈਂ ਵਿਖਾਣਾ। ਉਹਨੇ ਵੀਜ਼ੇ ਲਵਾਏ, ਮਾਈ ਬਾਬੇ ਦੇ ਨਾਲ ਲੈ ਗਿਆ। ਲਿਫਟ ਦੇ ਸਾਹਮਣੇ ਖੜਾ ਕਰਕੇ ਕਹਿੰਦਾ ਜੀ ਆਹ ਦੇਖੋ, ਇਹਦੇ 'ਚ ਮੈਂ ਬੰਦੇ ਉੱਤੇ। ਉਹ ਕਹਿੰਦਾ ਕਾਕਾ ਕਿਵੇਂ? ਮੈਨੂੰ ਨਹੀਂ ਪਤਾ, ਕਿਵੇਂ ਲੈ ਕੇ ਜਾਣਾ?
ਉਹ ਕਹਿੰਦਾ ਮੈਂ ਦਹਾਨਾ ਤੁਹਾਨੂੰ। ਉਹ ਕੋ 80-85 ਸਾਲਾਂ ਦੀ ਮਾਈ ਨੇ ਲਿਫਟ 'ਚ ਜਾਣਾ ਸੀ, ਉਹਨੇ ਮਾਈ ਦਾ ਹੱਥ ਫੜਿਆ ਗੋਰੀ ਦਾ, ਉਹਨੂੰ ਉੱਪਰ ਲੈ ਗਿਆ। ਸਹੀ। ਉਹ ਹੁਣ ਉੱਪਰ ਲੈ ਗਿਆ, ਉੱਪਰ ਮਾਈ ਨੂੰ ਛੱਡ ਆਇਆ ਤੇ ਹੁਣ ਲਿਫਟ ਵਾਪਸ ਆਣੀ ਲੱਗੀ ਤੇ ਵਾਪਸ ਆਉਣ ਵਾਲੇ ਵੀ ਲੋਕ ਹੁੰਦੇ ਆ ਤੇ ਉਹ ਇੱਕ 20-25 ਸਾਲਾਂ ਦੀ ਗੋਰੀ, ਉਹ ਜਨਾਬ ਉਹ ਵੀ ਲਿਫਟ 'ਚ ਸਵਾਰ ਹੋ ਗਈ ਥੱਲੇ ਜਾਣ ਲਈ। ਬਿਲਕੁਲ ਸਹੀ। ਉਹ ਥੱਲੇ ਆਈ ਆ, ਬੂਹਾ ਖੁੱਲਿਆ, ਨੰਗੀਆਂ ਟੰਗਾਂ ਲੈ ਕੇ ਟਿਪ ਟਿਪ ਕਰਦੀ ਉਹ ਬਾਬੇ ਕੋਲੋਂ ਲੰਘੀ। ਉਹ ਬਾਬੇ ਭਾਣੀ ਖਿਰੇ ਉਹ ਮਾਈ ਸੀ ਜਿਹੜੀ ਉੱਪਰੋਂ ਇਹ ਕਰ ਲਿਆ। ਉਹ ਕਹਿੰਦਾ ਬੱਲੇ ਸ਼ੇਰਾ, ਚੰਗੇ ਕੰਮ ਤੇ ਲੱਗਾ, ਮਾਂ ਦਾ ਤੇ ਗਿਆ ਬੜਾ ਕੰਮ ਹੈ ਤੂੰ ਤੇ ਬੰਦੇ ਜਵਾਨ ਕਰੀ ਜਾਂਦਾ।